ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਨਵੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਜ਼ਬੂਰ। ਨੇਕ ਦੇ ਨਾਲ ਨੇਕ ਹੋਵੇਗਾ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਨੇ ਸਚਾਈ ਦੇ ਨਾਲ ਦਾਊਦ ਨਾਲ ਕਸਮ ਖਾਧੀ ਏ ਤੇ ਉਹਦੇ ਤੋਂ ਮੁਕਰਨ ਵਾਲਾ ਨਹੀਂ, ਭਈ ਮੈਂ ਤੇਰੀ ਪੀੜ੍ਹੀ ਵਿੱਚੋਂ ਕਿਸੇ ਨੂੰ ਤੇਰੇ ਤਖ਼ਤ ਉੱਤੇ ਬਿਠਾਵਾਂਗਾ। ਕਿਉਂ ਜੇ ਖੁਦਾਵੰਦ ਨੇ ਸਿਯੋਨ ਨੂੰ ਚੁਣਿਆ ਹੈ, ਉਹਨੇ ਉਹਨੂੰ ਆਪਣੇ ਘਰ ਲਈ ਪਸੰਦ ਕੀਤਾ ਹੈ। ਉੱਥੇ ਹੀ ਮੈਂ ਦਾਊਦ ਲਈ ਇੱਕ ਸਿੰਘ ਕੱਢਾਂਗਾ। ਮੈਂ ਆਪਣੇ ਮਮਸੂਰ ਨੂੰ ਇੱਕ ਦੀਵੇ ਨਾਲ ਤਿਆਰ ਕੀਤਾ ਹੈ। ਮੈਂ ਉਹਦੇ ਵੈਰੀਆਂ ਨੂੰ ਸ਼ਰਮਿੰਦਗੀ ਦੇ ਕੱਪੜੇ ਪਾਵਾਂਗਾ, ਪਰ ਉਹਦੇ ਉੱਤੇ ਉਹਦਾ ਹੀ ਤਾਜ ਸੱਜੇਗਾ। ਉਹਨੇ ਆਪਣੇ ਬੰਦੇ ਦਾਊਦ ਨੂੰ ਵੀ ਚੁਣਿਆ ਤੇ ਭੇਡਸ਼ਾਲਾਂ ਵਿੱਚੋਂ ਉਹਨੂੰ ਲੈ ਲਿਆ। ਉਹ ਉਹਨੂੰ ਬਾਲਾਂ ਵਾਲੀਆਂ ਭੇਡਾਂ ਦੀ ਚੁਪਾਨੀ ਤੋਂ ਹਟਾ ਲਿਆਇਆ, ਤਾਂ ਜੋ ਉਹਦੀ ਕੌਮ ਯਾਕੂਬ ਤੇ ਉਹਦੀ ਮਿਰਾਸ ਇਸਰਾਈਲ ਦੀ ਗਲਾਬਾਨੀ ਕਰੇ। ਇਸ ਲਈ ਉਹਨੇ ਦਿਲ ਦੇ ਖਲੂਸ ਨਾਲ ਉਹਨਾਂ ਦੀ ਰਾਖੀ ਕੀਤੀ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ। ਖੁਦਾਵੰਦ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਤੇ ਉਹਦੇ ਪਾਕ ਥਾਂ ਉੱਤੇ ਕੌਣ ਖੜਾ ਹੋਵੇਗਾ? ਉਹੀ ਜਿਹਦੇ ਹੱਥ ਸਾਫ਼ ਨੇ ਤੇ ਜਿਹਦਾ ਦਿਲ ਪਾਕ ਏ। ਸੈਮੂਅਲ। ਤੇ ਖੁਦਾਵੰਦ ਨੇ ਸੈਮੂਅਲ ਨੂੰ ਆਖਿਆ, ਭਈ ਤੂੰ ਕਦੋਂ ਤੀਕਰ ਦਾਊਦ ਦਾ ਦੁੱਖ ਕਰਦਾ ਰਵੇਂਗਾ, ਜਦ ਕਿ ਮੈਂ ਉਹਨੂੰ ਇਸਰਾਈਲ ਦਾ ਬਾਦਸ਼ਾਹ ਹੋਣ ਤੋਂ ਰੱਦ ਕਰ ਦਿੱਤਾ ਏ। ਤੂੰ ਆਪਣੇ ਸਿੰਘ ਵਿੱਚ ਤੇਲ ਭਰ ਤੇ ਜਾ, ਮੈਂ ਤੈਨੂੰ ਬੈਤਲਹਮ ਦੇ ਯਿਸੀ ਦੇ ਕੋਲ ਘੱਲਦਾ ਵਾਂ, ਕਿਉਂ ਜੇ ਮੈਂ ਉਹਦੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣੇ ਵੱਲੋਂ ਬਾਦਸ਼ਾਹ ਚੁਣ ਲਿਆ ਏ। ਤੇ ਸੈਮੂਅਲ ਨੇ ਉਹੀ ਜੋ ਖੁਦਾਵੰਦ ਨੇ ਆਖਿਆ ਸੀ ਕੀਤਾ, ਤੇ ਉਹ ਬੈਤਲਹਮ ਵਿੱਚ ਆਇਆ ਤੇ ਉਹਨੇ ਯਿਸੀ ਨੂੰ ਤੇ ਉਹਦੇ ਪੁੱਤਰਾਂ ਨੂੰ ਪਾਕ ਕੀਤਾ ਤੇ ਉਹਨਾਂ ਨੂੰ ਕੁਰਬਾਨੀ ਦੀ ਦਾਵਤ ਦਿੱਤੀ। ਪਰ ਖੁਦਾਵੰਦ ਨੇ ਸੈਮੂਅਲ ਨੂੰ ਆਖਿਆ, ਭਈ ਤੂੰ ਉਹਦੇ ਮੁਖੜੇ ਤੇ ਉਹਦੇ ਕੱਦ ਦੀ ਬੁਲੰਦੀ ਨੂੰ ਨਾ ਵੇਖ, ਇਸ ਲਈ ਵੀ ਮੈਂ ਉਹਨੂੰ ਨਾਪਸੰਦ ਕੀਤਾ ਹੈ। ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ, ਭਈ ਇਨਸਾਨ ਜ਼ਾਹਿਰੀ ਸੂਰਤ ਨੂੰ ਵੇਖਦਾ ਹੈ, ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਹੈ। ਫਿਰ ਸੈਮੂਅਲ ਨੇ ਯਿਸੀ ਨੂੰ ਪੁੱਛਿਆ, ਵੀ ਤੇਰੇ ਮੁੰਡੇ ਇਹੀ ਨੇ? ਉਹਨੇ ਆਖਿਆ, ਸਾਰਿਆਂ ਤੋਂ ਨਿੱਕਾ ਹਾਲੇ ਰਹਿ ਗਿਆ ਏ। ਤਦ ਉਹਨੇ ਉਹਨੂੰ ਬੁਲਵਾ ਕੇ ਅੰਦਰ ਲਿਆਇਆ। ਉਹ ਲਾਲ ਰੰਗ ਦਾ ਤੇ ਸੋਹਣਾ ਤੇ ਸੁਨੱਖਾ ਸੀ। ਤੇ ਖੁਦਾਵੰਦ ਨੇ ਆਖਿਆ, ਉੱਠ ਤੇ ਉਹਨੂੰ ਪਾਕ ਕਰ, ਕਿਉਂ ਜੇ ਇਹ ਉਹੀ ਏ। ਤਦ ਸੈਮੂਅਲ ਨੇ ਤੇਲ ਦਾ ਸਿੰਗ ਲਿਆ ਤੇ ਉਹਨੂੰ ਉਹਦੇ ਭਰਾਵਾਂ ਵਿੱਚੋਂ ਪਾਕ ਕੀਤਾ। ਤੇ ਖੁਦਾਵੰਦ ਦੀ ਰੂਹ ਉਸ ਦਿਨ ਤੋਂ ਅਗਾਂਹ ਨੂੰ ਦਾਊਦ ਉੱਤੇ ਜ਼ੋਰ ਨਾਲ ਨਾਜ਼ਲ ਹੁੰਦੀ ਰਹੀ। ਤੇ ਖੁਦਾਵੰਦ ਦੀ ਰੂਹ ਸਾਊਲ ਤੋਂ ਵੱਖ ਹੋ ਗਈ, ਤੇ ਖੁਦਾਵੰਦ ਵੱਲੋਂ ਇੱਕ ਭੈੜੀ ਰੂਹ ਉਹਨੂੰ ਸਤਾਉਣ ਲੱਗ ਗਈ। ਇਸ ਲਈ ਜਦ ਉਹ ਭੈੜੀ ਰੂਹ ਖੁਦਾਵੰਦ ਵੱਲੋਂ ਸਾਊਲ ਉੱਤੇ ਚੜ੍ਹਦੀ ਸੀ ਤੇ ਦਾਊਦ ਬਰਬਤ ਲੈ ਕੇ ਹੱਥ ਨਾਲ ਵਜਾਉਂਦਾ ਸੀ, ਤੇ ਉਹ ਭੈੜੀ ਰੂਹ ਉਹਦੇ ਉੱਤੋਂ ਲੱਥ ਜਾਂਦੀ ਸੀ। ਸੈਮੂਅਲ। ਤੇ ਦਾਊਦ ਨੇ ਵੇਖਿਆ ਵੀ ਸਾਊਲ ਉਹਦੀ ਜਾਨ ਲੈਣ ਲਈ ਨਿਕਲਿਆ ਏ। ਉਸ ਵੇਲੇ ਦਾਊਦ ਜ਼ੈਫ ਦੇ ਜੰਗਲ ਵਾਲੇ ਗਾਰ ਵਿੱਚ ਸੀ। ਤੇ ਸਾਊਲ ਦਾ ਪੁੱਤਰ ਯੂਨਤਨ ਉੱਠ ਕੇ ਦਾਊਦ ਦੇ ਕੋਲ ਗਾਰ ਵਿੱਚ ਗਿਆ ਤੇ ਰੱਬ ਵਿੱਚ ਉਹਦਾ ਹੱਥ ਮਜ਼ਬੂਤ ਕੀਤਾ। ਉਹਨੇ ਉਹਨੂੰ ਆਖਿਆ, ਤੂੰ ਨਾ ਡਰ, ਕਿਉਂ ਜੇ ਤੂੰ ਮੇਰੇ ਪਿਓ ਸਾਊਲ ਦੇ ਹੱਥ ਵਿੱਚ ਨਾ ਪਵੇਂਗਾ ਤੇ ਤੂੰ ਇਸਰਾਈਲ ਦਾ ਬਾਦਸ਼ਾਹ ਹੋਵੇਂਗਾ, ਤੇ ਮੈਂ ਤੇਥੋਂ ਦੂਜੇ ਦਰਜੇ ਉੱਤੇ ਹੋਵਾਂਗਾ। ਇਹ ਮੇਰੇ ਪਿਓ ਸਾਊਲ ਨੂੰ ਵੀ ਪਤਾ ਹੀ ਏ। ਸੈਮੂਅਲ। ਭਾਵੇਂ ਇਨਸਾਨ ਤੇਰਾ ਪਿੱਛਾ ਕਰਨ ਤੇ ਤੇਰੀ ਜਾਨ ਲੈਣ ਨੂੰ ਉੱਠੇ, ਫੇਰ ਵੀ ਮੇਰੇ ਮਾਲਕ ਦੀ ਜਿੰਦ ਹਯਾਤੀ ਦੇ ਬੁਗਚੇ ਵਿੱਚ ਖੁਦਾਵੰਦ ਤੇਰੇ ਰੱਬ ਦੇ ਨਾਲ ਬਣੀ ਰਵੇ। ਸੈਮੂਅਲ। ਜਦ ਸਾਊਲ ਫਰਿਸ਼ਤੀਆਂ ਦਾ ਪਿੱਛਾ ਕਰਕੇ ਪਰਤਿਆ, ਉਹ ਰਾਹ ਵਿੱਚ ਭੇਡਸ਼ਾਲਾ ਦੇ ਕੋਲ ਅਪੜਿਆ, ਜਿੱਥੇ ਇੱਕ ਗਾਰ ਸੀ। ਤੇ ਸਾਊਲ ਉਸ ਗਾਰ ਵਿੱਚ ਆਰਾਮ ਕਰਨ ਲਈ ਵੜਿਆ, ਤੇ ਦਾਊਦ ਆਪਣੇ ਲੋਕਾਂ ਸਮੇਤ ਉਸ ਗਾਰ ਦੇ ਅੰਦਰ ਵਾਲੇ ਖਾਨਿਆਂ ਵਿੱਚ ਬੈਠਾ ਸੀ। ਤੇ ਦਾਊਦ ਦੇ ਲੋਕਾਂ ਨੇ ਉਹਨੂੰ ਆਖਿਆ, ਵੇਖ, ਇਹ ਉਹ ਦਿਨ ਨੇ ਜਿਹਦੇ ਬਾਰੇ ਖੁਦਾਵੰਦ ਨੇ ਤੈਨੂੰ ਆਖਿਆ, ਭਈ ਵੇਖ, ਮੈਂ ਤੇਰੇ ਵੈਰੀ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ, ਤੇ ਜੋ ਤੇਰਾ ਦਿਲ ਚਾਹਵੇ ਉਹਦੇ ਨਾਲ ਕਰੀਂ।
ਇਸ ਲਈ ਦਾਊਦ ਉੱਠ ਕੇ ਹੌਲੀ ਜਿਹੀ ਸਾਊਲ ਦੇ ਜੁੱਬੇ ਦਾ ਦਾਮਨ ਕੱਟ ਕੇ ਲੈ ਗਿਆ। ਤੇ ਉਹਦੇ ਬਾਅਦ ਇੰਜ ਹੋਇਆ ਭਈ ਦਾਊਦ ਦਾ ਦਿਲ ਬੇਚੈਨ ਹੋਇਆ, ਇਸ ਲਈ ਭਈ ਉਹਨੇ ਸਾਊਲ ਦੇ ਜੁੱਬੇ ਦਾ ਦਾਮਨ ਕੱਟਿਆ ਸੀ। ਤੇ ਉਹਨੇ ਆਪਣੇ ਲੋਕਾਂ ਨੂੰ ਆਖਿਆ ਭਈ ਖੁਦਾਵੰਦ ਨਾ ਕਰੇ ਭਈ ਮੈਂ ਆਪਣੇ ਮਾਲਕ ਨਾਲ ਜਿਹੜਾ ਖੁਦਾਵੰਦ ਦਾ ਮਮਸੂ ਏ ਇੰਜ ਦਾ ਕੰਮ ਕਰਾਂ ਭਈ ਆਪਣਾ ਹੱਥ ਉਹਦੇ ਉੱਤੇ ਚੁੱਕਾਂ, ਇਸ ਲਈ ਭਈ ਉਹ ਖੁਦਾਵੰਦ ਦਾ ਮਮਸੂ ਏ। ਤੇ ਇਹਦੇ ਬਾਅਦ ਦਾਊਦ ਵੀ ਉੱਠਿਆ ਤੇ ਉਸ ਗਾਰ ਵਿੱਚੋਂ ਨਿਕਲਿਆ ਤੇ ਸਾਊਲ ਦੇ ਮਗਰ ਬੋਲ ਕੇ ਆਖਣ ਲੱਗਿਆ ਭਈ ਐ ਮੇਰੇ ਮਾਲਕ ਬਾਦਸ਼ਾਹ। ਜਦ ਸਾਊਲ ਨੇ ਪਿੱਛਾ ਮੁੜ ਕੇ ਵੇਖਿਆ ਤੇ ਦਾਊਦ ਨੇ ਮੂੰਹ ਭਰਨੇ ਡਿੱਗ ਕੇ ਸਜਦਾ ਕੀਤਾ। ਵੇਖ, ਅੱਜ ਦੇ ਦਿਨ ਤੂੰ ਆਪਣੀਆਂ ਅੱਖੀਆਂ ਨਾਲ ਵੇਖਿਆ ਭਈ ਖੁਦਾਵੰਦ ਨੇ ਗਾਰ ਵਿੱਚ ਅੱਜ ਤੈਨੂੰ ਮੇਰੇ ਹੱਥ ਵਿੱਚ ਕਰ ਦਿੱਤਾ। ਤੇ ਕੁਝ ਲੋਕਾਂ ਨੇ ਮੈਨੂੰ ਆਖਿਆ ਵੀ ਭਈ ਤੈਨੂੰ ਮਾਰ ਦੇਵਾਂ, ਪਰ ਮੇਰੀਆਂ ਅੱਖੀਆਂ ਨੇ ਤੇਰਾ ਲਿਹਾਜ਼ ਕੀਤਾ ਤੇ ਮੈਂ ਆਖਿਆ ਭਈ ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ, ਕਿਉਂ ਜੇ ਉਹ ਖੁਦਾਵੰਦ ਦਾ ਮਮਸੂ ਏ। ਇਹਦੇ ਸਵਾ ਭਈ ਐ ਮੇਰੇ ਬਾਪ ਵੇਖ, ਇਹ ਵੀ ਵੇਖ ਭਈ ਤੇਰੇ ਜੁੱਬੇ ਦਾ ਦਾਮਨ ਕੱਟਿਆ ਤੇ ਤੈਨੂੰ ਮਾਰਿਆ ਨਹੀਂ। ਇਸ ਲਈ ਤੂੰ ਜਾਣ ਲੈ ਤੇ ਵੇਖ ਭਈ ਮੇਰੇ ਹੱਥ ਵਿੱਚ ਕਿਸੇ ਤਰ੍ਹਾਂ ਦੀ ਬਦੀ ਜਾਂ ਬੁਰਿਆਈ ਨਹੀਂ ਤੇ ਮੈਂ ਤੇਰਾ ਪਾਪ ਨਹੀਂ ਕੀਤਾ, ਭਾਵੇਂ ਤੂੰ ਮੇਰੀ ਜਾਨ ਲੈਣ ਤੇ ਤੁਲਿਆ ਏ। ਖੁਦਾਵੰਦ ਮੇਰੇ ਤੇ ਤੇਰੇ ਵਿਚਕਾਰ ਇਨਸਾਫ ਕਰੇ ਤੇ ਖੁਦਾਵੰਦ ਤੈਥੋਂ ਮੇਰਾ ਇੰਤਕਾਮ ਲਵੇ, ਪਰ ਮੇਰਾ ਹੱਥ ਤੇਰੇ ਉੱਤੇ ਨਹੀਂ ਉੱਠੇਗਾ। ਤੇ ਇੰਜ ਹੋਇਆ ਭਈ ਦਾਊਦ ਜਦ ਇਹ ਗੱਲਾਂ ਸਾਊਲ ਨੂੰ ਆਖ ਚੁੱਕਿਆ ਤੇ ਸਾਊਲ ਨੇ ਆਖਿਆ ਭਈ ਐ ਮੇਰੇ ਪੁੱਤਰ ਦਾਊਦ, ਕੀ ਇਹ ਤੇਰੀ ਆਵਾਜ਼ ਏ? ਤੇ ਸਾਊਲ ਉੱਚੀ ਉੱਚੀ ਰੋਣ ਲੱਗ ਪਿਆ। ਤੇ ਉਹਨੇ ਦਾਊਦ ਨੂੰ ਆਖਿਆ ਭਈ ਤੂੰ ਮੈਥੋਂ ਬਹੁਤਾ ਸੱਚਾ ਏ, ਇਸ ਲਈ ਭਈ ਤੂੰ ਮੇਰੇ ਨਾਲ ਭਲਾਈ ਕੀਤੀ ਏ, ਹਾਲਾਂਕਿ ਮੈਂ ਤੇਰੇ ਨਾਲ ਬੁਰਾਈ ਕੀਤੀ। ਤੇ ਤੂੰ ਅੱਜ ਦੇ ਦਿਨ ਇਹ ਜ਼ਾਹਿਰ ਕਰ ਦਿੱਤਾ ਭਈ ਤੂੰ ਮੇਰੇ ਨਾਲ ਭਲਾਈ ਕੀਤੀ ਏ, ਕਿਉਂ ਜੇ ਖੁਦਾਵੰਦ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਤੇ ਤੂੰ ਮੈਨੂੰ ਕਤਲ ਨਾ ਕੀਤਾ। ਤੇ ਹੁਣ ਵੇਖ, ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਭਈ ਤੂੰ ਯਕੀਨਨ ਬਾਦਸ਼ਾਹ ਹੋਵੇਂਗਾ ਤੇ ਇਸਰਾਏਲ ਦੀ ਸਲਤਨਤ ਤੇਰੇ ਹੱਥ ਵਿੱਚ ਪੈ ਕੇ ਕਾਇਮ ਹੋਵੇਗੀ। ਸੈਮੂਅਲ। ਜਦ ਖੁਦਾਵੰਦ ਨੇ ਦਾਊਦ ਨੂੰ ਉਹਦੇ ਸਾਰੇ ਵੈਰੀਆਂ ਤੇ ਸਾਊਲ ਦੇ ਹੱਥੋਂ ਰਿਹਾਈ ਦਿੱਤੀ ਤੇ ਉਹਨੇ ਖੁਦਾਵੰਦ ਦੇ ਸਾਹਮਣੇ ਇਸ ਮਜ਼ਮੂਨ ਦਾ ਗੀਤ ਗਾਇਆ, ਰੱਬ ਮੇਰੀ ਚਟਾਨ ਏ, ਮੈਂ ਉਹਦੇ ਉੱਤੇ ਹੀ ਭਰੋਸਾ ਰੱਖਾਂਗਾ। ਉਹੀ ਮੇਰੀ ਸਿਫਰ ਤੇ ਮੇਰੀ ਚਟਾਨ ਏ, ਮੇਰਾ ਉੱਚਾ ਬੁਰਜ ਤੇ ਮੇਰੀ ਪਨਾਹ ਏ। ਮੈਨੂੰ ਮੁਕਤੀ ਦੇਣ ਵਾਲੇ, ਤੂੰ ਹੀ ਮੈਨੂੰ ਜ਼ੁਲਮ ਤੋਂ ਬਚਾਉਣਾ ਏ। ਆਪਣੀ ਮੁਸੀਬਤ ਵਿੱਚ ਮੈਂ ਖੁਦਾਵੰਦ ਨੂੰ ਪੁਕਾਰਿਆ, ਮੈਂ ਆਪਣੇ ਰੱਬ ਦੇ ਅੱਗੇ ਚਿল্ਲਾਇਆ। ਉਹਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਤੇ ਮੇਰੀ ਫਰਿਆਦ ਉਹਦੇ ਕੰਨਾਂ ਤੀਕਰ ਅਪੜੀ। ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ। ਇਸੇ ਪਾਰੋਂ ਖੁਦਾਵੰਦ ਨੇ ਮੈਨੂੰ ਮੇਰੇ ਰਾਸਤੀ ਦੇ ਮੁਆਫਿਕ, ਬਲਕਿ ਆਪਣੀ ਉਸ ਪਾਕੀਜ਼ਗੀ ਦੇ ਮੁਤਾਬਿਕ ਜਿਹੜੀ ਉਹਦੀ ਨਜ਼ਰ ਦੇ ਸਾਹਮਣੇ ਸੀ, ਬਦਲਾ ਦਿੱਤਾ। ਨੇਕ ਦੇ ਨਾਲ ਨੇਕ ਹੋਵੇਗਾ। ਮੱਤੀ। ਧੰਨ ਨੇ ਉਹ ਜਿਹੜੇ ਪਾਕ ਦਿਲ ਵਾਲੇ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਜਿਹੜਾ ਇਨਸਾਨ ਤੇ ਸਾਰੀ ਮਖਲੂਕ ਦੀ ਜਿੰਦ ਏ, ਆਪਣੀ ਇਨਫਰਾਦੀਅਤ, ਹਮਾਂਗੀ ਤੇ ਲਾਫਾਨੀਅਤ ਵਿੱਚ ਹਮੇਸ਼ਾ ਤਿਕਰ ਹੁੰਦਿਆਂ ਹੋਏ ਮੁਨਫਰਿਦ ਰਹਿੰਦਾ ਹੈ ਤੇ ਇਨਸਾਨ ਵਿੱਚ ਇਹਨਾਂ ਖੂਬੀਆਂ ਨੂੰ ਸਿਆਣ ਦੇ ਰਾਹੀਂ ਨਾ ਕਿ ਮਾਦੇ ਦੇ ਰਾਹੀਂ ਜਾਰੀ ਰੱਖਦਾ ਹੈ। ਇਲਾਹੀ ਸਿਆਣ ਸਾਰੀਆਂ ਸ਼ਰਾਖਤਾਂ ਨੂੰ ਮੁਨਫਰਿਦ ਤੇ ਅਬਦੀ ਦੇ ਤੌਰ ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਿਤਾਰੇ ਤੀਕਰ ਮਹਿਫੂਜ਼ ਰੱਖਦਾ ਹੈ। ਸਵਾਲ ਇਹ ਨੇ, ਰੱਬ ਦੀ ਪਛਾਣ ਕੀ ਏ? ਜਾਨ ਕੀ ਏ? ਕੀ ਹਯਾਤੀ ਹੈ ਜਾਨ ਬਣਾਈ ਗਈ ਸ਼ੈ ਵਿੱਚ ਮੌਜੂਦ ਹੁੰਦੀ ਏ? ਰੂਹ ਜਾਂ ਸਾਰਿਆਂ ਦਾ ਇਲਾਹੀ ਅਸੂਲ ਰੂਹ ਦੀਆਂ ਬਨਾਵਟਾਂ ਨਹੀਂ। ਜਾਨ, ਰੂਹ, ਰੱਬ, ਖਾਲਕ, ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਹੈ। ਸਾਇੰਸ ਜਾਨ, ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਿਰ ਕਰਦੀ ਏ ਤੇ ਰੱਬ ਨੂੰ ਇਨਸਾਨ ਵਿੱਚ ਨਹੀਂ, ਬਲਕਿ ਇਨਸਾਨ ਦੇ ਰਾਹੀਂ ਮਨੁੱਖ ਜ਼ਾਹਿਰ ਕਰਦੀ ਏ। ਵੱਡਾ ਕਮਤਰ ਨਹੀਂ ਹੋ ਸਕਦਾ। ਇਹ ਅਕੀਦਾ ਭਈ ਵੱਡਾ ਕਮਤਰ ਵਿੱਚ ਹੋ ਸਕਦਾ ਏ, ਇੱਕ ਗਲਤੀ ਏ ਜਿਹੜੀ ਨਾਕਾਮ ਹੋ ਜਾਂਦੀ ਏ। ਜਾਨ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਏ ਭਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਾਨ ਇਨਸਾਨ ਵਿੱਚ ਮਹਿਦੂਦ ਨਹੀਂ ਏ ਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਫਾਨੀਅਤ ਦੇ ਅੰਦਰ ਤੁਹਾਡੇ ਕੋਲ ਰੂਹ ਜਾਂ ਲਾਫਾਨੀਅਤ ਦਾ ਕੀ ਸਬੂਤ ਏ? ਇੱਥੇ ਤੀਕਰ ਭਈ ਫਿਤਰੀ ਸਾਇੰਸ ਦੇ ਮੁਤਾਬਕ ਵੀ ਬਦਨ ਨੂੰ ਛੱਡਣ
ਤੇ ਇਹਦੇ ਵਿੱਚ ਵੜਨ ਲੱਗਿਆਂ ਇਨਸਾਨ ਨੇ ਕਦੀ ਰੂਹ ਜਾਂ ਜਿੰਦ ਨੂੰ ਨਹੀਂ ਫੜਿਆ। ਫਾਨੀ ਅਕੀਦੇ ਦੇ ਦਾਅਵੇ ਦੇ ਇਲਾਵਾ ਰੂਹ ਦੇ ਅੰਦਰ ਵਸਣ ਦੇ ਨਜ਼ਰੀਏ ਦੀ ਬੁਨਿਆਦ ਕੀ ਹੈ? ਇਸ ਬਾਰੇ ਕੀ ਇਜ਼ਹਾਰ ਖਿਆਲ ਹੋਵੇਗਾ ਵੀ ਇੱਕ ਘਰ ਆਬਾਦ ਸੀ ਜਿਹਦੇ ਵਿੱਚ ਕੁਝ ਲੋਕੀ ਰਹਿੰਦੇ ਸੀ, ਜਦ ਕਿ ਉਹਨਾਂ ਵਿੱਚੋਂ ਕਿਸੇ ਨੂੰ ਵੀ ਨਾ ਅੰਦਰ ਆਉਂਦਿਆਂ ਵੇਖਿਆ ਗਿਆ, ਨਾ ਬਾਹਰ ਜਾਂਦਿਆਂ ਵੇਖਿਆ ਗਿਆ, ਤੇ ਨਾ ਹੀ ਕੋਈ ਬਾਰੀ ਵਿੱਚ ਕਦੀ ਨਜ਼ਰ ਆਇਆ। ਬਦਨ ਦੇ ਅੰਦਰ ਰੂਹ ਨੂੰ ਕੌਣ ਵੇਖ ਸਕਦਾ ਹੈ? ਰੂਹ ਰੱਬ ਤੇ ਜਾਨ ਹੈ, ਇਸ ਲਈ ਜਾਨ ਮਾਦੇ ਵਿੱਚ ਨਹੀਂ ਹੁੰਦੀ। ਜੇ ਰੂਹ ਮਾਦੇ ਵਿੱਚ ਹੁੰਦੀ ਤੇ ਰੱਬ ਦਾ ਕੋਈ ਨੁਮਾਇੰਦਾ ਨਾ ਹੁੰਦਾ ਤੇ ਮਾਦਾ ਰੱਬ ਦੀ ਸ਼ਬੀਹ ਵਾਂਗਰ ਹੁੰਦਾ। ਇਹ ਨਜ਼ਰੀਆ ਭਈ ਰੂਹ ਜਾਨ ਜ਼ਹਾਨਤ ਮਾਦੇ ਵਿੱਚ ਵਸਦੀ ਏ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ। ਇਹ ਗੈਰ ਸਾਇੰਸੀ ਨਜ਼ਰੀਆ ਹੈ। ਸੰਸਾਰ ਇਲਾਹੀ ਮਵਾਦ ਜਾਂ ਸਿਆਣ ਦੀ ਅਕਾਸੀ ਕਰਦਾ ਜਾਂ ਜ਼ਾਹਿਰ ਕਰਦਾ ਹੈ। ਇਸ ਲਈ ਰੱਬ ਬਸ ਰੂਹਾਨੀ ਸੰਸਾਰ ਤੇ ਰੂਹਾਨੀ ਇਨਸਾਨ ਵਿੱਚ ਹੀ ਵਿਖਾਲੀ ਦਿੰਦਾ ਹੈ, ਜਿਵੇਂ ਭਈ ਸੂਰਜ ਲੋਹ ਦੀ ਉਸ ਕਿਰਨ ਵਿੱਚ ਹੀ ਵਿਖਾਲੀ ਦਿੰਦਾ ਹੈ ਜਿਹੜੀ ਇਹਦੇ ਵਿੱਚੋਂ ਨਿਕਲਦੀ ਏ। ਰੱਬ ਸਿਰਫ ਉਹਦੇ ਵਿੱਚ ਜ਼ਾਹਿਰ ਹੁੰਦਾ ਹੈ ਜਿਹੜਾ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦਾ ਹੈ। ਹਾਂ, ਜਿਹੜਾ ਰੱਬ ਦੀਆਂ ਖੂਬੀਆਂ ਤੇ ਕੁਦਰਤ ਨੂੰ ਜ਼ਾਹਿਰ ਕਰਦਾ ਹੈ, ਜਿਵੇਂ ਭਈ ਇਨਸਾਨੀ ਸੂਰਤ ਸ਼ੀਸ਼ੇ ਵਿੱਚ ਵਿਖਾਲੀ ਦਿੰਦੀ ਏ। ਸ਼ੀਸ਼ੇ ਦੇ ਸਾਹਮਣੇ ਖਲੋਤੇ ਬੰਦੇ ਦੇ ਰੰਗ, ਸ਼ਕਲ ਤੇ ਹਰਕਤਾਂ ਨੂੰ ਦੁਹਰਾਉਂਦੀ ਏ। ਸ਼ਨਾਖਤ ਰੂਹ ਦਾ ਪਰਛਾਵਾਂ ਹੈ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿੰਦ ਮਾਦਾ, ਹਯਾਤੀ, ਇਨਸਾਨ ਦੀ ਜ਼ਹਾਨਤ ਹੈ ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਹੈ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਿਰ ਕਰਦਾ ਹੈ, ਰੂਹ ਗੈਰ ਦੇਵਤਾਈ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤਸ਼ੁਦਾ ਹੈ ਆਪਣੀ ਅਲੂਹੀਅਤ ਗਵਾ ਦੇਵੇਗਾ। ਇਨਸਾਨ ਰੱਬ ਦੀ ਅਕਾਸੀ ਕਰਦਿਆਂ ਹੋਏ ਆਪਣੀ ਇਨਫਰਾਦੀਅਤ ਨਹੀਂ ਗਵਾ ਸਕਦਾ, ਪਰ ਮਾਦੀ ਅਹਿਸਾਸ ਦੇ ਤੌਰ ਤੇ ਜਾਂ ਬਦਨ ਵਿੱਚ ਇੱਕ ਜਾਨ ਦੇ ਤੌਰ ਤੇ ਅੰਨੇ ਬੰਦੇ ਰੂਹਾਨੀ ਇਨਫਰਾਦੀਅਤ ਦੀ ਬਿਨਾਈ ਜ਼ਰੂਰ ਗਵਾ ਦੇਣਗੇ। ਸਿਆਣ ਵਿੱਚ ਮਾਦੇ ਤੇ ਆਪਣੀ ਫਾਨੀ ਅਕੀਦੇ ਨੂੰ ਤਰਕ ਕਰ ਦਿਓ ਤੇ ਬਸ ਇੱਕ ਸਿਆਣ ਯਾਨੀ ਰੱਬ ਨੂੰ ਅਪਣਾਓ, ਕਿਉਂ ਜੇ ਇਹ ਸਿਆਣ ਆਪਣੇ ਆਪ ਦੀ ਛਵੀ ਬਣਾਉਂਦੀ ਏ। ਉਸ ਸਮਝ ਦੇ ਪਾਰੋਂ ਜਿਹਦਾ ਸਾਹਮਣਾ ਸਾਇੰਸ ਕਰਦੀ ਏ, ਇਨਸਾਨ ਦਾ ਆਪਣੀ ਸ਼ਨਾਖਤ ਗਵਾ ਦੇਣਾ ਨਾਮੁਮਕਿਨ ਏ, ਤੇ ਅਜਿਹੇ ਇਮਕਾਨ ਦਾ ਖਿਆਲ ਇਹ ਨਤੀਜਾ ਅਕਸ ਕਰਨ ਤੋਂ ਵੀ ਬਹੁਤਾ ਮਜ਼ੀਕਾ ਖੇਜ਼ ਏ ਭਈ ਇਨਫਰਾਦੀ ਮੌਸੀਕੀ ਦੀਆਂ ਆਵਾਜ਼ਾਂ ਸ਼ੁਰੂ ਦੀ ਹਮਾਂਗੀ ਵਿੱਚ ਗਵਾਚ ਜਾਂਦੀਆਂ ਨੇ। ਬਦਨ ਜਾਂ ਮਾਦੇ ਤੋਂ ਫਹਿਮ ਨੂੰ ਵੱਖ ਕਰ ਦਿਓ ਜਿਹੜਾ ਇਨਸਾਨੀ ਅਕੀਦੇ ਦੀ ਬਸ ਇੱਕ ਸ਼ਕਲ ਏ, ਤੇ ਤੁਸੀਂ ਰੱਬ ਜਾਂ ਚੰਗਿਆਈ ਦਾ ਮਤਲਬ ਤੇ ਅਜ਼ਲੀ ਤੇ ਲਾਫਾਨੀ ਦੀ ਫਿਤਰਤ ਨੂੰ ਜਾਣ ਸਕੋਗੇ। ਫਹਿਮ ਤੇ ਵੇਲੇ ਦੀਆਂ ਤਬਦੀਲੀਆਂ ਤੋਂ ਆਜ਼ਾਦ ਹੁੰਦਿਆਂ ਹੋਏ ਤੁਸੀਂ ਹਯਾਤੀ ਦੀਆਂ ਮਜ਼ਬੂਤ ਸ਼ੈਵਾਂ ਸਿਰਿਆਂ ਨੂੰ ਤੇ ਨਾ ਆਪਣੀ ਸ਼ਨਾਖਤ ਨੂੰ ਗਵਾਓਗੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵੇਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਹਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਹੈ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਅਸੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਵੱਧਦੇ ਹਾਂ। ਇੱਕ ਨਿੱਕੇ ਬੱਚੇ ਵਾਂਗਰ ਬਣਨ ਦੀ ਤਾਂਘ ਤੇ ਨਵੀਂ ਸੋਚ ਲਈ ਪੁਰਾਣੀ ਨੂੰ ਛੱਡਣਾ ਐਸ ਦਾਨਿਸ਼ ਨੂੰ ਪੈਦਾ ਕਰਦਾ ਹੈ ਜਿਹੜੀ ਨਵੇਂ ਨਜ਼ਰੀਏ ਨੂੰ ਕਬੂਲ ਕਰਨ ਵਾਲੀ ਹੋਵੇ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ। ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਏ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਏ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਸਵਾਲ: ਜਿੰਦ ਦੀ ਸਾਇੰਸ ਦੀਆਂ ਕੀ ਸ਼ਰਤਾਂ ਨੇ? ਜਵਾਬ: ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਵੀ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ ਸਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਝ ਹੀ ਏ, ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ ਵੀ ਸਾਰੇ ਇਨਸਾਨਾਂ ਦੀ ਅਕਲ ਇੱਕ ਏ,
ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸੱਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹੀ ਅਕਲ ਏ ਜਿਹੜੀ ਮਸੀਹ ਵਿੱਚ ਵੀ ਸੀ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।